ਤੇ ਸਬਸਕ੍ਰਾਈਬ ਵੀ ਕਰੋ ਅਤੇ ਅਸੀਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਆਪਣੇ ਜੋ ਸੱਚੋ ਸੱਚ ਦਾ ਪ੍ਰੋਗਰਾਮ ਦਾ ਜੋ ਸਮਾਂ ਸੀਮਾ ਹੈ ਉਹ 8:45 ਤੋਂ ਲੈ ਕੇ 9 ਵਜੇ ਤੱਕ ਹੈ। ਸੋ ਕੀਪ ਵਾਚਿੰਗ TV84। ਜੀ ਡਾਕਟਰ ਸਾਹਿਬ, ਅੱਜ ਦਾ ਜੋ ਅਗਲਾ ਇਸ਼ੂ ਹੈ ਉਸ ਬਾਰੇ ਤੁਹਾਡੀਆਂ ਵਿਚਾਰਾਂ ਜਾਣਾਂਗੇ। ਜੀ ਡਾਕਟਰ ਸਾਹਿਬ, ਦੇਖੋ, ਜਦੋਂ ਅਸੀਂ ਮਾਂ ਬੋਲੀ ਦੀ ਗੱਲ ਕਰਦੇ ਹਾਂ ਜੀ, ਜ਼ਾਹਰ ਹੈ ਕਿ ਮਾਂ ਬੋਲੀ ਜਿਸ ਨੂੰ ਮਾਦਰੀ ਜ਼ਬਾਨ ਸਾਡੇ ਲਹਿੰਦੇ ਪੰਜਾਬ 'ਚ ਵੀ ਕਹਿੰਦੇ ਨੇ, ਉਹ ਹੈ ਜਿਹੜੀ ਤੁਹਾਡੀ ਮਾਂ ਬੋਲਦੀ ਹੈ, ਤੁਹਾਡੇ ਘਰ 'ਚ ਬੋਲੀ ਜਾਂਦੀ ਹੈ ਜੀ। ਤੇ ਜਦੋਂ ਅਸੀਂ ਪੰਜਾਬੀ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਸੋ ਜ਼ਾਹਰ ਹੈ 5-6 ਹਜ਼ਾਰ ਸਾਲ ਦਾ ਸਾਡਾ ਵਿਰਸਾ, ਉਸ ਧਰਤੀ ਦਾ, ਸਾਡੀ ਮਾਖਿਓ ਮਿੱਠੀ ਬੋਲੀ। ਫਿਰ ਜਦੋਂ ਅੱਜ ਦੁਨੀਆ ਦੇ ਵਿੱਚ ਅੱਡ-ਅੱਡ ਥਾਵਾਂ ਦੇ ਉੱਤੇ ਔਰ ਖ਼ਾਸ ਤੌਰ ਤੇ ਜਿਹੜੀਆਂ ਈਵਨ ਸਾਇੰਸ ਬੇਸਡ ਜਾਂ ਸਾਈਕੋਲੋਜੀ ਬੇਸਡ ਰਿਸਰਚਸ ਨੇ, ਉਹਨਾਂ ਨੇ ਪੁਆਇੰਟ ਆਊਟ ਕੀਤੇ ਜੀ ਕਿ ਜਿਹੜਾ ਬੱਚਾ ਹੈ ਉਹ ਬੈਸਟ ਸਿੱਖਦਾ ਹੈ ਆਪਣੀ ਮਾਂ ਬੋਲੀ 'ਚ। ਇੱਕ ਸਟੇਜ ਸੀ, ਕਿਉਂਕਿ ਰਿਸਰਚਸ ਵੀ ਬਦਲਦੀਆਂ ਰਹਿੰਦੀਆਂ ਨੇ, ਜਦੋਂ ਸਿਰਫ ਇੱਕ ਜ਼ਬਾਨ ਹੀ ਹੋਏ ਔਰ ਉਹਦੇ 'ਚ ਐਫੀਸ਼ੀਐਂਟ ਹੋਏ ਬੱਚਾ, ਇਹ ਜ਼ੋਰ ਹੁੰਦਾ ਸੀ। ਹੁਣ ਇੱਥੇ ਵੀ ਉਹ ਐਨਕਰੇਜ ਕਰਦੇ ਨੇ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਲ ਆਪਣੀ ਬੋਲੀ 'ਚ ਬੋਲੋ, ਔਰ ਜਿਹੜਾ ਬੱਚਾ ਇੱਕ ਬੋਲੀ ਜਾਣਦਾ ਉਹਦੇ ਲਈ ਦੂਸਰੀਆਂ ਸਿੱਖਣੀਆਂ ਜਾਂ ਉਸ ਦੀ ਐਫੀਸ਼ੀਐਂਸੀ ਦੂਸਰੇ ਪਾਸੇ ਵੱਧਦੀ ਜੀ। ਔਰ ਜ਼ਾਹਰ ਹੈ ਵੀ ਅੱਜ ਜਦੋਂ ਅਸੀਂ ਦੁਨੀਆ ਦੇ ਵਿੱਚ ਜਰਨਲਿਜ਼ਮ ਦੀ ਗੱਲ ਕਰਦੇ ਹਾਂ, ਅੱਜ ਇਨਫੋਰਮੇਸ਼ਨ, ਸੋਸ਼ਲ ਮੀਡੀਆ ਔਰ ਦੂਸਰੇ ਤੀਸਰੇ ਸਾਰੇ ਫੇਸਬੁੱਕ ਔਰ WhatsApp ਤੇ ਕੀ ਨਹੀਂ ਜੀ। ਸੋ ਉਹਦੇ 'ਚ ਬੇਸ਼ੱਕ ਜਿਵੇਂ ਪੰਜਾਬੀ ਜ਼ਬਾਨ ਦੇ ਹਵਾਲੇ ਨਾਲ ਮੈਂ ਅਕਸਰ ਕਹਿੰਦਾ ਹਾਂ ਵੀ ਬਦਕਿਸਮਤੀ ਇਹ ਰਹੀ ਵੀ ਪਿਛਲੇ ਸਾਰੇ ਪੀਰੀਅਡ 'ਚ ਕਦੇ ਵੀ ਸਟੇਟ ਪੈਟਰਨੇਜ ਨਹੀਂ ਮਿਲੀ, ਕਦੇ ਸਰਕਾਰੀ ਜ਼ਬਾਨ ਨਹੀਂ ਰਹੀ। ਉਰਦੂ ਜੇ ਅੱਜ ਗਾਇਬ ਹੋ ਗਿਆ ਹੈ ਭਾਰਤ 'ਚੋਂ, ਤੇ ਵੱਡਾ ਕਾਰਨ ਇਹ ਹੈ ਕਿ ਸਟੇਟ ਪੈਟਰਨੇਜ ਖਤਮ ਹੋ ਗਈ ਹੌਲੀ। ਹਾਲਾਂਕਿ ਕਿੰਨੇ ਉਰਦੂ ਸਪੀਕਿੰਗ ਨੇ, ਲੇਕਿਨ ਉਹਨਾਂ ਨੇ ਪਹਿਲਾਂ ਦੂਸਰੀ ਜ਼ਬਾਨ ਵੀ ਕਈ ਸੂਬਿਆਂ 'ਚ ਜਿੱਥੇ 18-20% ਮੁਸਲਿਮ ਪੋਪੂਲੇਸ਼ਨ ਹੈ ਉੱਥੇ ਨਹੀਂ ਬਣਾਈ, ਔਰ ਨਤੀਜੇ ਦੇ ਤੌਰ ਤੇ ਹੌਲੀ ਉਹਨਾਂ ਦੇ ਕੋਲ ਰਾਜ ਸ਼ਕਤੀ ਆਈ। ਹਿੰਦੀ ਜ਼ਬਾਨ 4 ਚਫੇਰੇ ਜਿਹੜੀ ਸਿਰਫ ਭਾਰਤ 'ਚ 28-29% ਲੋਕ ਬੋਲਦੇ ਨੇ, ਉਹਨਾਂ ਦੀ ਜ਼ਬਾਨ ਬਣ ਗਈ ਜੀ। ਸਾਡੀ ਬਦਕਿਸਮਤੀ ਇਹ ਹੋਈ ਪੰਜਾਬੀ ਜ਼ਬਾਨ ਦੇ ਹਵਾਲੇ ਨਾਲ ਕਿ ਇਹ ਸਾਡੀ ਆਈਡੈਂਟੀਟੀ, ਜਿਵੇਂ ਬੰਗਾਲੀਆਂ ਲਈ ਬੰਗਲਾ ਜਾਂ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਸੇ ਹੱਦ ਤੱਕ ਵੀ ਉਹ ਜਾਣ ਨੂੰ ਤਿਆਰ ਰਹੇ ਔਰ ਗਏ ਵੀ। ਅਸੀਂ ਜਿਹੜੇ ਹੈ ਇਸ ਨੂੰ ਮਜ਼ਹਬ ਦੀ ਲਾਈਨ ਵਿੱਚ ਲੈ ਆਂਦੀ, ਨਤੀਜੇ ਦੇ ਤੌਰ ਤੇ ਪੰਜਾਬੀ ਜ਼ਬਾਨ ਅਲਟੀਮੇਟਲੀ ਲੈ ਦੇ ਕੇ ਸਿੱਖਾਂ ਦੇ ਹੀ ਜ਼ਬਾਨ ਰਹਿ ਗਈ ਗੁਰਮੁਖੀ ਸਕ੍ਰਿਪਟ ਦੇ ਵਿੱਚ। ਅੱਜ ਇਹ ਵੱਖਰੀ ਗੱਲ ਹੈ ਕਿ ਪਾਕਿਸਤਾਨ ਦੇ ਵਿੱਚ ਹੁਣ ਇੱਕ ਰਿਵਾਈਵਲ ਵੱਲ ਤੁਰ ਰਿਹਾ ਪਾਰਟ, ਉਹ ਲਾਇਲਪੁਰ ਹੋਏ, ਲਾਹੌਰ ਹੋਏ, ਬੇਸ਼ੱਕ ਹੁਣ ਸਕ੍ਰਿਪਟ ਦਾ ਰੌਲਾ ਘਟ ਰਿਹਾ ਹੈ। ਔਰ ਜਿਵੇਂ ਬੀਬੀ ਗੁਰਮੀਤ ਕੌਰ ਜਿਹੜੇ ਇਹਦੇ 'ਚ ਅਟਲਾਂਟਾ 'ਚ ਰਹਿੰਦੇ ਨੇ, ਉਹਨਾਂ ਨੇ ਬੱਚਿਆਂ ਦੇ ਲਈ ਖਾਸ ਪੁਸਤਕਾਂ ਵੀ ਤਿਆਰ ਕੀਤੀਆਂ, ਔਰ ਪਿਛਲੇ ਦਿਨਾਂ 'ਚ ਉਹ ਪਾਕਿਸਤਾਨ ਗਏ ਹੋਏ ਸਨ। ਅੱਜ ਮੈਂ BBC ਪੰਜਾਬੀ ਤੇ ਇੱਕ ਆਰਟੀਕਲ ਦੇਖ ਰਿਹਾ ਸੀ ਜਿਹਦੇ 'ਚ ਉਹਨਾਂ ਨੇ ਜਿਵੇਂ ਹੁਣ ਬੁੱਕ ਤਿਆਰ ਕੀਤੀ ਹੈ ਜਿਹਦੇ 'ਚ ਗੁਰਮੁਖੀ ਵੀ ਹੈ, ਸ਼ਾਹਮੁਖੀ ਵੀ ਹੈ, ਬੱਚਿਆਂ ਦੇ ਲਈ, ਜਿਹੜੀਆਂ ਕਿ ਸਾਡੀਆਂ ਦਾਦੀਆਂ ਜਾਂ ਨਾਨੀਆਂ ਜਿਹੜੀਆਂ ਕਹਾਣੀਆਂ ਸੁਣਾਉਂਦੀਆਂ ਸੀ, ਬਾਤਾਂ ਪਾਉਂਦੀਆਂ ਸੀ, ਬਤੋਲੀਆਂ ਪਾਉਂਦੀਆਂ ਸੀ, ਉਹ ਜਿਹੜੀ ਤੁਹਾਡੀ ਇੱਕ ਟ੍ਰੇਨਿੰਗ ਹੁੰਦੀ ਸੀ, ਉਸ ਸਾਰੇ ਨੂੰ ਬੀਬੀ ਗੁਰਮੀਤ ਕੌਰ ਨੇ ਜਿਹੜਾ ਰਿਵਾਈਵ ਵੀ ਕੀਤਾ ਹੈ। ਔਰ ਦੋਨੋਂ ਪਾਸੇ ਸ਼ਾਹਮੁਖੀ ਔਰ ਗੁਰਮੁਖੀ, ਕਿਉਂਕਿ ਜਿਹੜੀ ਉਰਦੂ ਸਕ੍ਰਿਪਟ ਹੈ ਬੇਸਿਕਲੀ ਇਹ ਫਾਰਸੀ ਦੀ ਵੀ ਇਹੀ ਸਕ੍ਰਿਪਟ ਸੀ, ਅਰੈਬਿਕ ਹੈ ਮੁੱਢਲੇ ਤੌਰ ਤੇ। ਸੋ ਅਸੀਂ ਆਉਣ ਵਾਲੇ ਪੀਰੀਅਡ 'ਚ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਇਸ ਮੁੱਦੇ ਤੇ ਗੱਲਬਾਤ ਕਰਨ ਦੇ ਵੀ। ਪਰ ਉਹ ਆਰਟੀਕਲ ਅੱਜ BBC ਪੰਜਾਬੀ ਸਰਵਿਸ ਤੇ ਦੇਖਣ ਤੋਂ ਬਾਅਦ, ਜਿੱਥੇ ਕਿ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਹੈ ਉਹਨਾਂ ਨੇ, ਔਰ ਜਦੋਂ ਵਿਜ਼ਿਟ ਕੀਤਾ ਬਹੁਤ ਸਾਰੀਆਂ ਯੂਨੀਵਰਸਿਟੀ, ਕਾਲਜਸ, ਸਕੂਲਸ ਦੇ ਵਿੱਚ ਵੀ ਉਹ ਗਏ, ਅਸੀਂ ਉਹਨਾਂ ਨਾਲ ਸਿੱਧੇ ਤੌਰ ਤੇ ਵੀ ਗੱਲਬਾਤ ਕਰਾਂਗੇ। ਔਰ ਮੈਂ 1-2 ਆਰਟੀਕਲ ਜਿਹੜੇ ਕੁਛ ਦੇਰ ਪਹਿਲਾਂ ਦੇ ਮੈਂ ਜਿਹੜੇ ਆ ਉਹ ਦੇਖੇ ਹੋਏ ਸਨ, ਉਹਨਾਂ 'ਚ ਜਦੋਂ ਅਸੀਂ ਸਕ੍ਰਿਪਟ ਦਾ ਝਗੜਾ ਔਰ ਇਸ ਸਭ ਤੋਂ ਬਾਅਦ ਅਸੀਂ 47 ਤੋਂ ਬਾਅਦ ਉਰਦੂ ਦਾ ਪਾਕਿਸਤਾਨ ਦੀ ਕੌਮੀ ਜ਼ਬਾਨ ਬਣਨਾ, ਇੱਧਰ ਸਾਡੇ ਪੰਜਾਬੀ ਹਿੰਦੂ ਭਰਾਵਾਂ ਭੈਣਾਂ ਦਾ ਆਪਣੀ ਬੋਲੀ ਤੋਂ ਮੁਨਕਰ ਹੋ ਜਾਣਾ 1951 ਦੀ ਮਰਦਮਸ਼ੁਮਾਰੀ ਵੇਲੇ, ਔਰ 1966 'ਚ ਜਦੋਂ ਪੰਜਾਬੀ ਸੂਬਾ ਬਣਦਾ ਹੈ ਉਹ ਧਰਮ ਆਧਾਰਿਤ ਇਸ ਲਈ ਰਹਿ ਗਿਆ ਕਿਉਂਕਿ ਸਿੱਖਾਂ ਨੇ ਤਾਂ ਸਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਪੰਜਾਬੀ 'ਚ ਹੈ, ਅਸੀਂ ਤਾਂ ਉਹਦੇ ਹਾਫਿਜ਼ ਰਹਿਣਾ ਹੀ ਰਹਿਣਾ ਸੀ। ਲੇਕਿਨ ਜ਼ਬਾਨ ਜਿਹੜੀ ਹੈ ਜਾਂ ਮਾਂ ਬੋਲੀ ਜਿਹੜੀ ਹੈ ਉਸ ਦੀਆਂ ਹੱਦਾਂ ਜਿਹੜੀਆਂ ਨੇ ਉਹ ਮਜ਼ਹਬ ਨਾਲ ਨਹੀਂ ਜੁੜੀਆਂ ਹੁੰਦੀਆਂ,
ਉਹ ਉਸ ਤੋਂ ਮੱਚ ਬਿਯੋਂਡ ਹੈ, ਉਹ ਤੁਹਾਡੀ ਤਹਿਜ਼ੀਬ ਔਰ ਤੁਹਾਡੇ ਉਸ ਸਾਰੇ ਨਾਲ ਜੁੜੀਆਂ ਹੁੰਦੀਆਂ ਜੀ। ਲੇਕਿਨ ਜਿਹੜੀ ਖਬਰ ਕਰਕੇ ਇੱਕ ਤਾਂ ਜਿਵੇਂ ਭੈਣ ਜੀ ਗੁਰਮੀਤ ਕੌਰ ਹੋਰਾਂ ਵਾਲਾ ਆਰਟੀਕਲ ਮੈਂ ਦੇਖ ਕੇ ਮੈਨੂੰ ਲੱਗਿਆ ਕਿ ਜ਼ੁਬੈਰ ਅਹਿਮਦ ਉਹ ਲਾਹੌਰ 'ਚ ਪੜ੍ਹਾਉਂਦੇ ਨੇ, ਉਹਨਾਂ ਨੇ ਇਹ ਸਾਰੇ ਟੂਰ ਨੂੰ ਕੀਤਾ, ਕੰਡਕਟ ਕੀਤਾ। ਫਿਰ ਸੈਕੰਡਲੀ ਮੈਂ ਦੇਖਿਆ ਕਿ ਇੱਕ ਦਿਨ ਖਬਰ ਸੀ ਕੁਝ ਦਿਨ ਪਹਿਲਾਂ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਜਿੱਥੇ ਕਿ MA ਲਿਟਰੇਚਰ ਦੀਆਂ ਕਲਾਸਿਸ 'ਚ ਉਹਨਾਂ ਦਾ ਇੱਕ ਸਬਜੈਕਟ ਹੁੰਦਾ ਜਿਹਨੂੰ ਉਹ ਕਹਿੰਦੇ ਨੇ ਇੰਡੀਅਨ ਰਾਈਟਿੰਗ ਇਨ ਟਰਾਂਸਲੇਸ਼ਨ ਜੀ, ਇੰਗਲਿਸ਼ MA ਪੰਜਾਬ ਯੂਨੀਵਰਸਿਟੀ ਜਿਹੜੀ ਦਿਆਲ ਸਿੰਘ ਮਜੀਠੀਏ ਦੀ ਪੈਸੇ ਦੇ ਨਾਲ ਬਣੀ, ਉਹਨਾਂ ਨੇ ਉਸ ਜਿਹੜਾ ਟਰਾਂਸਲੇਸ਼ਨ ਵਰਕ ਹੈ, ਮਤਲਬ ਇਹ ਹੈ ਕਿ ਜਿਹੜੇ ਕਲਾਸਿਕ ਨੇ ਦੂਸਰੀਆਂ ਜ਼ਬਾਨਾਂ ਦੇ ਉਹਨਾਂ ਨੂੰ ਵੀ ਇੰਗਲਿਸ਼ ਲਿਟਰੇਚਰ ਵਾਲੇ ਪੜ੍ਹਨ, ਜ਼ਾਹਰ ਹੈ ਵੀ ਟਰਾਂਸਲੇਸ਼ਨ ਇੰਗਲਿਸ਼ ਹੁੰਦੀ ਹੈ, ਉਹਦੇ 'ਚ ਉਹਨਾਂ ਨੇ ਜਿਹੜਾ ਹਿੰਦੀ ਦੇ ਟਰਾਂਸਲੇਟਡ ਵਰਕਸ ਨੇ ਰੱਖੇ ਹੋਏ ਸਿਲੇਬਸ 'ਚ, ਬੰਗਾਲੀ ਦੇ ਨੇ, ਕਨਾਡਾ ਜਿਹੜੀ ਕਰਨਾਟਕਾ ਦੀ ਜ਼ਬਾਨ ਹੈ ਉਸ ਦੇ ਨੇ, ਮਰਾਠੀ ਦੇ ਨੇ, ਉੜੀਆ ਦੇ ਨੇ, ਪਰ ਪੰਜਾਬੀ ਜ਼ਬਾਨ ਦਾ ਕੋਈ ਵੀ ਵਰਕ ਜਿਹੜਾ ਉਹ ਉਸ ਪੰਜਾਬ ਯੂਨੀਵਰਸਿਟੀ ਦੇ MA ਦੇ ਸਿਲੇਬਸ ਦੇ ਵਿਦਿਆਰਥੀਆਂ ਲਈ ਮਾਨੋ ਕਿ ਪੰਜਾਬੀ ਐਗਜ਼ਿਸਟ ਹੀ ਨਹੀਂ ਕਰਦਾ। ਓ ਮਾਈ ਗॉड। ਔਰ ਪੰਜਾਬੀ 'ਚ ਕੋਈ, ਔਰ ਇਹਦੇ 'ਚ ਈਵਨ ਕਿਉਂਕਿ ਹੁਣ ਜ਼ਾਹਰ ਹੈ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਜਦੋਂ ਅਸੀਂ ਇਹ ਸਾਰੇ ਨੂੰ ਦੇਖਦੇ ਹਾਂ ਕਿ ਵੀ ਇਹਦੀ ਸ਼ੁਰੂਆਤ ਦਿਆਲ ਸਿੰਘ ਮਜੀਠੀਆ ਲਾਹੌਰ ਦੇ ਵਿੱਚ ਕਰਨ ਵੇਲੇ ਫਾਊਂਡਰਸ 'ਚੋਂ ਨੇ, ਔਰ ਇੰਗਲਿਸ਼ ਟ੍ਰਿਬਿਊਨ ਜਿਹੜੀ ਹੈ ਉਹ ਵੀ ਉਹਨਾਂ ਦੇ ਪੈਸੇ ਦੇ ਨਾਲ ਬਣੀ ਹੋਈ ਹੈ, ਪੰਜਾਬ ਨੈਸ਼ਨਲ ਬੈਂਕ ਵੀ ਉਹਨਾਂ ਨੇ ਫਾਊਂਡ ਕੀਤਾ। ਔਰ ਈਵਨ ਇਸ ਦੇ ਉੱਤੇ ਜਿਹੜੀ ਟ੍ਰਿਬਿਊਨ ਦਾ ਖੁਦ ਜਿਹੜਾ ਉਹ ਇੰਡੀਅਨ ਨੈਸ਼ਨਲਿਜ਼ਮ ਔਰ ਦੂਜਾ ਉਹ ਸਿੱਖੀ ਜਾਂ ਦੂਜੇ ਨੂੰ ਪੁੱਟ ਡਾਊਨ ਕਰਦੇ ਨੇ, ਈਵਨ ਇਹਨਾਂ ਨੂੰ ਵੀ ਲੱਗਾ। ਔਰ ਇੱਕ ਜਿਹੜਾ ਐਡੀਟੋਰੀਅਲ ਟ੍ਰਿਬਿਊਨ ਨੇ ਲਿਖਿਆ ਸਿਨ ਆਫ ਓਮਿਸ਼ਨ, ਡੋਂਟ ਇਗਨੋਰ ਪੰਜਾਬੀਜ਼ ਰਿਚ ਲਿਟਰੇਚਰ, ਕਿ ਇਹ ਪਾਪ ਕੀਤਾ ਹੈ ਤੁਸੀਂ ਕਿ ਵੀ MA ਇੰਗਲਿਸ਼ ਦੇ ਸਟੂਡੈਂਟਸ ਨੂੰ ਪੰਜਾਬੀ ਦਾ ਕੋਈ ਵੀ ਨਹੀਂ। ਔਰ ਉਹਦੇ 'ਚ ਉਹਨੇ ਇਹ ਕਿਹਾ ਦਾ ਐਬਸੈਂਸ ਆਫ ਐਨੀ ਵਰਕ ਆਫ ਪੰਜਾਬੀ ਲਿਟਰੇਚਰ ਇਨ ਦਾ ਸਿਲੇਬਸ for Indian writing and translation is inexplicable. It is also unfortunate Punjab University's MA English papers rightly has works from writers who originally penned many zabana kahiyan ne. It certainly cannot be because of lack of appreciation of the rich body of literature in the language of the land of five rivers. ਕਿ ਵੀ ਪੰਜਾਬ ਦੇ ਸਟੂਡੈਂਟਸ ਉਹ ਕਨਾਡਾ ਤੇ ਉੜੀਆ ਤੇ ਬੰਗਾਲੀ ਤੇ ਦੂਜੇ ਵਰਗ ਤਾਂ ਪੜ੍ਹਨਗੇ ਹਿੰਦੀ, ਪਰ ਪੰਜਾਬ 'ਚ 6000 ਸਾਲ 'ਚ ਕੋਈ ਐਸਾ ਕੰਮ ਹੀ ਨਹੀਂ ਹੋਇਆ ਲਿਟਰੇਚਰ ਦਾ ਜਿਹੜਾ ਉਹਨਾਂ ਦੇ ਲਈ ਵਰਦੀ ਹੋਇਆ। ਈਵਨ ਟ੍ਰਿਬਿਊਨ ਕਹਿ ਰਿਹਾ, ਉਹਨੇ ਕਿਹਾ ਕਿ ਇਨ ਸਕ੍ਰਿਪਚਰਲ ਪੋਇਟਰੀ ਗੁਰਬਾਣੀ ਟ੍ਰਾਂਸੈਂਡਸ ਦਾ ਫਿਜ਼ੀਕਲ ਐਂਡ ਐਕਸਪਲੋਰਸ ਦਾ ਮੈਟਾਫਿਜ਼ੀਕਲ, ਕਿ ਜਿਸ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ 4 ਸਦੀਆਂ ਪਹਿਲਾਂ ਰਚਿਆ ਗਿਆ, ਜਿਹੜਾ ਫਿਜ਼ੀਕਲ 'ਚੋਂ ਨਿਕਲ ਕੇ ਜਾ ਕੇ ਕਿੱਥੇ ਤੁਹਾਨੂੰ ਰੂਹਾਨੀ ਕਿਹਨਾਂ ਉਚਾਈਆਂ ਤੇ ਲਿਜਾਂਦਾ ਹੈ। ਫਿਰ ਸੂਫੀ ਸਪਿਰਿਚੁਅਲ ਪੋਇਟਰੀ, ਹੁਣ ਸੂਫੀ ਬਾਬਾ ਫਰੀਦ ਦੇ ਨਾਲ ਸ਼ੁਰੂ ਹੁੰਦੀ ਹੈ, ਉਹ ਬੁੱਲੇ ਸ਼ਾਹ ਹੈ, ਉਹ ਸ਼ਾਹ ਹੁਸੈਨ ਹੈ, ਉਹ ਸੁਲਤਾਨ ਬਾਹੂ ਹੈ, ਔਰ ਵਾਰਿਸ ਸ਼ਾਹ ਹੈ। ਜਿਸ ਵਾਰਿਸ ਸ਼ਾਹ ਦੀ ਹੀਰ ਜਿਹੜੀ ਹੈ ਉਹ ਕਿਸੇ ਸ਼ੈਕਸਪੀਅਰਨ ਕੰਮ ਨਾਲੋਂ ਘੱਟ ਨਹੀਂ ਹੈ, ਲੇਕਿਨ ਉਹ ਵੀ MA ਸਟੂਡੈਂਟਸ ਦੇ ਜਿਹੜੇ ਹੈ ਉਹ ਪੰਜਾਬ ਯੂਨੀਵਰਸਿਟੀਆਂ ਦੇ ਲਈ ਵਰਥ ਨਹੀਂ ਹੈ। ਫਿਰ ਈਵਨ ਇਹਨੇ ਜਿਹੜੇ ਹੋਰ ਗੈਲੈਕਸੀ ਆਫ ਆਥਰਸ ਕੋਟ ਕੀਤੇ, ਭਾਈ ਵੀਰ ਸਿੰਘ, ਤੇਜਾ ਸਿੰਘ, ਪੂਰਨ ਸਿੰਘ, ਮੋਹਨ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਅੰਮ੍ਰਿਤਾ ਪ੍ਰੀਤਮ, ਸ਼ਿਵ ਬਟਾਲਵੀ, ਦਵਿੰਦਰ ਸਤਿਆਰਥੀ, ਕੁਲਵੰਤ ਵੀਰ, ਕਰਤਾਰ ਸਿੰਘ ਦੁੱਗਲ। ਹੁਣ ਇਹ ਉਹ ਨੇ ਜਿਨ੍ਹਾਂ ਨੂੰ ਕੋਟ ਕੀਤਾ ਹੈ, ਜਿਨ੍ਹਾਂ ਦੇ ਵਰਕਸ ਮਲਟੀਪਲ ਲੈਂਗੁਏਜਸ ਦੇ ਵਿੱਚ ਦੁਨੀਆ 'ਚ ਟਰਾਂਸਲੇਟ ਹੋਏ ਨੇ। ਉਹਨਾਂ ਦੇ ਵਿੱਚ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਦਾ ਜ਼ਿਕਰ ਹੈ, 1920s ਦੇ ਵਿੱਚ ਉਹਨਾਂ ਦੀਆਂ 2 ਕਿਤਾਬਾਂ ਜਿਨ੍ਹਾਂ ਦੇ ਵਿੱਚ ਇੱਕ ਸਿਸਟਰਸ ਆਫ ਦਾ ਸਪਿਨਿੰਗ ਵੀਲ ਔਰ ਇੱਕ ਉਹਨਾਂ ਦੀ ਹੋਰ ਸੀ, ਮੈਨੂੰ ਉਹਦਾ ਨਾਂ ਨਹੀਂ ਹੈ ਯਾਦ, ਇਹ ਜਿਹੜੀਆਂ ਨੇ ਉਸ ਜ਼ਮਾਨੇ 'ਚ ਜਿਹੜੀਆਂ ਨੇ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ ਛਾਪੀਆਂ ਸੀ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਕਰਤਾਰ ਸਿੰਘ, ਅੰਮ੍ਰਿਤਾ ਪ੍ਰੀਤਮ, ਉਸ ਦੀਆਂ ਕਹਾਣੀਆਂ ਲਿਖਤਾਂ ਜਿਹੜੀਆਂ ਨੇ ਉਹ ਦੁਨੀਆ ਦੀਆਂ ਕਿੰਨੀਆਂ ਮਲਟੀ ਲੈਂਗੁਏਜਸ ਦੇ ਵਿੱਚ ਜਿਹੜੀਆਂ ਨੇ ਟਰਾਂਸਲੇਟ ਹੋਈਆਂ। ਔਰ ਇਸ ਸਾਰੇ ਚੋਂ ਜਿਹੜਾ ਇਨ ਦਾ ਐਂਡ ਤੁਸੀਂ ਕੀ ਸਮਝੋਗੇ ਕਿ ਈਵਨ ਪੰਜਾਬ ਯੂਨੀਵਰਸਿਟੀ ਦੇ ਸਿਲੇਬਸ ਬਣਾਉਣ ਵਾਲੇ, ਅਸੀਂ ਤਾਂ 11ਵੀਂ ਤੇ 12ਵੀਂ ਦੀ ਗੱਲ ਕੀਤੀ ਕਿ ਜੀ ਸਕੂਲ ਸਿਲੇਬਸ ਚੋਂ ਕਿਵੇਂ ਹਿਸਟਰੀ ਗਾਇਬ ਕਰ ਦਿੱਤੀ ਸਾਰੀ ਪੰਜਾਬ ਦੀ ਤੇ ਲਿਆ ਕੇ ਹਿੰਦੂ ਤੋਂ ਵੀ ਹਿਸਟਰੀ ਵਾੜ ਦਿੱਤੀ। ਹੁਣ ਇੱਥੇ ਕੌਣ ਬੈਠਾ? ਉਹੀ ਲੋਕ ਜਿਹੜੇ ਉਹਨੇ ਆਪਣੀ ਮਾਂ ਬੋਲੀ ਤੋਂ ਜਿਹੜੇ ਇਨਕਾਰੀ ਹੋਏ, ਔਰ ਅੱਜ ਉਹ ਇਸ ਗੱਲ ਨੂੰ ਯਕੀਨੀ ਬਣਾ ਰਹੇ ਨੇ ਕਿ ਪੰਜਾਬ ਦੇ ਸਟੂਡੈਂਟਸ ਉਹ 11ਵੀਂ 12ਵੀਂ ਦੇ ਹੋਣਗੇ,
ਉਹਨਾਂ ਨੂੰ ਸਕੂਲਾਂ 'ਚ ਵੀ ਹੋਏਗਾ ਕਿ ਵੀ ਕੋਈ ਸਿੱਖ ਇਤਿਹਾਸ ਜਾਂ ਪੰਜਾਬੀ ਜ਼ਬਾਨ ਐਗਜ਼ਿਸਟ ਨਹੀਂ ਕਰਦੀ, ਔਰ ਐਮਏ ਇੰਗਲਿਸ਼ ਉਹਨਾਂ ਦੇ ਲਈ ਕੋਈ ਪੰਜਾਬੀ ਦਾ ਵਾਰਿਸ ਸ਼ਾਹ ਕੋਈ ਹੋਰ ਨਹੀਂ ਹੈ, ਗੁਰਬਾਣੀ ਨਹੀਂ ਹੈ। ਉਹਨਾਂ ਦੇ ਲਈ ਜਿਹੜੇ ਨੇ ਉਹ ਕਨਾਡਾ ਤੇ ਬੰਗਲਾ ਤੇ ਹਿੰਦੀ ਦੇ ਹੀ ਪਾਰਟ ਨੇ। ਔਰ ਕੁਦਰਤੀ ਇਸ ਪੀਰੀਅਡ 'ਚ ਇੱਕ ਆਰਟੀਕਲ, ਕਿਉਂਕਿ ਇਹ ਜਿਹੜਾ ਵਰ੍ਹਾ ਚੱਲ ਰਿਹਾ 2018 ਪੰਜਾਬੀ ਜਰਨਲਿਜ਼ਮ ਪੱਤਰਕਾਰੀ, ਜਦੋਂ ਅਸੀਂ ਦੇਖਦੇ 150 ਸਾਲ ਪਹਿਲਾਂ ਤੋਂ ਜਿਹੜਾ ਹੈ ਇਸ ਦੀ ਸ਼ੁਰੂਆਤ ਹੁੰਦੀ ਹੈ, ਔਰ ਇਹ 2018 ਦਾ ਜਿਹੜਾ 1 ਮਾਰਚ 1867 ਦਾ ਸਾਲ ਸੀ, 150 ਸਾਲ ਪੂਰੇ ਹੋ ਗਏ ਨੇ ਜਦੋਂ ਪਹਿਲਾ ਪੰਜਾਬੀ ਅਖਬਾਰ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੀ ਜਿਹੜੀ ਹੈ ਅੰਮ੍ਰਿਤਸਰ ਸ਼ੁਰੂਆਤ ਹੋਈ ਸੀ। ਹਾਲਾਂਕਿ ਇਹ ਸ਼ੁਰੂ ਕਰਨ ਵਾਲੇ 2 ਹਿੰਦੂ ਨੌਜਵਾਨ ਸਨ ਅੰਮ੍ਰਿਤਸਰ ਦੇ, ਉਹਨਾਂ ਦੇ ਨਾਂ ਵੀ ਉਹਨਾਂ ਨੇ ਦਿੱਤੇ ਨੇ। ਔਰ ਇਹ ਜਿਹੜਾ 20 ਬਾਈ 26 ਇੰਚ 4 ਪੇਜਿਸ ਦਾ ਨਿਊਜ਼ਪੇਪਰ ਸੀ, ਔਰ ਇਹਦਾ ਨਾਂ ਸੀ ਅਖਬਾਰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ। ਔਰ ਇਹ ਉਦੋਂ ਲਿਥੋਗ੍ਰਾਫਿਕ ਤਰੀਕਾ ਸੀ ਜਿਹੜਾ ਲਾਈਮਸਟੋਨ ਦਾ, ਉਸ ਤਰ੍ਹਾਂ ਹੀ ਛਪੇ ਸੀ। ਔਰ ਉਹਨਾਂ ਨੇ ਇਸ ਲਈ ਸ਼ੁਰੂ ਕੀਤਾ ਹੋਏਗਾ ਕਿਉਂਕਿ ਉਦੋਂ ਤੱਕ ਲੁਧਿਆਣੇ ਦੇ ਵਿੱਚ ਬਾਈਬਲ, ਕਿਉਂਕਿ ਲੁਧਿਆਣਾ ਪਹਿਲਾਂ ਵੀ ਸਿੱਖ ਰਾਜ ਦੇ ਵੇਲੇ ਵੀ ਅੰਗਰੇਜ਼ਾਂ ਦੇ ਕਬਜ਼ੇ 'ਚ ਸੀ, ਔਰ ਇਹਨਾਂ ਨੇ 1867 ਉਹਨਾਂ ਸਾਲਾਂ ਦੇ ਵਿੱਚ ਹੀ ਪੰਜਾਬੀ ਦੇ ਵਿੱਚ ਬਾਈਬਲ ਜਿਹੜੀ ਆ ਉਹ ਛਾਪ ਦਿੱਤੀ ਸੀ ਉਹਨਾਂ ਦੀ ਪ੍ਰਿੰਟਿੰਗ ਪ੍ਰੈਸ ਦੇ ਵਿੱਚ। ਔਰ ਇਸ ਪੀਰੀਅਡ 'ਚ ਇਹਨਾਂ ਨੇ ਲਿਥੋਗ੍ਰਾਫਿਕ ਲਾਈਮਸਟੋਨ ਦੇ ਨਾਲ ਜਿਹੜਾ ਇਹ ਪਹਿਲਾ ਅਖਬਾਰ ਜਿਹੜਾ ਇਹਦੀ ਕੀਮਤ 2 ਆਨੇ ਸੀ, ਔਰ ਇਹ 4 ਸਫ਼ੇ ਦਾ ਲਿਖਿਆ ਹਿੰਦੀ ਦੇ ਵਿੱਚ, ਉਹਦੀ ਜਿਹੜੀ ਜ਼ਬਾਨ ਸੀ ਦੇਵਰਾਜ ਦੀ ਸਕ੍ਰਿਪਟ ਗੁਰਮੁਖੀ, ਔਰ ਇਹ 150 ਵਰੇ ਪਹਿਲਾਂ ਇਹ ਹੋਂਦ ਦੇ ਵਿੱਚ ਆਇਆ। ਔਰ ਇਸ ਸਾਰੇ ਦੇ ਉੱਤੇ ਹੀ ਜਦੋਂ ਉਹਨਾਂ ਨੇ ਮਾਈਲਸਟੋਨਸ ਦਿੱਤੇ ਨੇ, ਇਸ ਤੋਂ ਬਾਅਦ ਜਿਹੜਾ 1876 ਦੇ ਵਿੱਚ ਅਕਾਲ ਪ੍ਰਕਾਸ਼ ਜਿਹੜੀ ਹੈ ਉਹ ਗੁਰਮੁਖੀ ਸਕ੍ਰਿਪਟ ਦੇ ਵਿੱਚ ਕੰਪਲੀਟ ਪੰਜਾਬੀ ਨਿਊਜ਼ਪੇਪਰ, ਇਹ ਜਿਹੜੀ ਸ਼ੁਰੂਆਤ ਸੀ 1867 'ਚ, ਇਹ ਤਾਂ ਲਿਥੋਗ੍ਰਾਫਿਕ ਜਿਹੜੀ ਉਹਨਾਂ ਦੀ ਟੈਕਨੀਕ ਸੀ 2 ਆਨੇ ਦਾ, ਔਰ ਇੱਕ ਅੱਧੀ ਵਾਰੀ ਛਪਦਾ ਹੋਣਾ ਹਫ਼ਤੇ 'ਚ, ਪਰ ਜਿਹੜਾ ਕੰਪਲੀਟ ਪੰਜਾਬੀ ਨਿਊਜ਼ਪੇਪਰ ਹੈ 1876 ਦੇ ਵਿੱਚ ਛਪਣਾ ਸ਼ੁਰੂ ਹੋਇਆ। ਫਿਰ 1885 ਦੇ ਵਿੱਚ ਪੰਜਾਬੀ ਦਰਪਣ ਉਹ ਪਹਿਲੀ ਅਖਬਾਰ ਬਣੀ ਜਿਹਨੇ ਪਹਿਲੀ ਕੋਈ ਫੋਟੋ ਛਾਪੀ। ਹੁਣ ਅੱਜ ਤਾਂ ਭਰੇ ਹੁੰਦੇ ਨੇ ਅਖਬਾਰ, ਤੁਸੀਂ ਕਿਤੇ ਸਟੋਰਾਂ ਤੇ ਜਾਓ 30 ਮੁਫਤ ਰੱਖੇ ਨੇ ਪੰਜਾਬੀ ਦੇ, ਪਰ ਤੁਸੀਂ 150 ਸਾਲ ਪਹਿਲਾਂ ਮੁੜ ਕੇ ਦੇਖੋਗੇ ਕਿ ਕਿੱਥੇ 2 ਆਨੇ ਦਾ ਅਖਬਾਰ, ਉਹ ਵੀ ਹਿੰਦੀ ਜ਼ਬਾਨ ਲੇਕਿਨ ਸਕ੍ਰਿਪਟ ਪੰਜਾਬੀ। ਔਰ ਪਹਿਲੀ ਵਾਰ 1885 ਚ ਪੰਜਾਬੀ ਦਰਪਣ ਨੇ ਮਹਾਰਾਜਾ ਦਲੀਪ ਸਿੰਘ ਦੀ ਫੋਟੋ ਛਾਪੀ ਤੇ ਪਹਿਲਾ ਫੋਟੋ ਵਾਲਾ ਅਖਬਾਰ ਬਣਿਆ ਜਿਹਦੇ ਵਿੱਚ ਫੋਟੋ ਛਾਪੀ। ਫਿਰ 1886 ਚ ਸੁਧਾਰਕ ਜਿਹੜਾ ਪ੍ਰੋਫੈਸਰ ਗੁਰਮੁਖ ਸਿੰਘ ਹੋਰਾਂ ਨੇ ਸ਼ੁਰੂ ਕੀਤਾ, ਜਿਹਦੇ ਚ ਪਹਿਲੀ ਵਾਰ ਕਾਰਟੂਨ ਛਪੇ। ਹੁਣ ਅੱਜ ਤਾਂ ਅਸੀਂ ਕਈ ਜਿਹੜੇ ਨੇ ਚੈਨਲ ਹੀ ਕਾਰਟੂਨਾਂ ਦੇ ਨੇ, ਨਿਆਣੇ ਤਾਂ ਬੈਠੇ ਹੁੰਦੇ ਨੇ, ਉੱਠ ਕੇ ਉਹਨਾਂ ਦੇ ਮਾਪਿਓ ਵੀ ਬੈਠੇ ਹੁੰਦੇ ਨੇ, ਕਈ ਵਾਰੀ ਨਿਆਣੇ ਉੱਠ ਕੇ ਚਲੇ ਜਾਂਦੇ, ਮਾਪਿਓ ਦੇਖਦੇ ਹੁੰਦੇ ਨੇ, ਕਹਿੰਦੇ ਬਹੁਤ ਸਵਾਦ ਆ ਰਿਹਾ। ਲੇਕਿਨ 1886 ਦੇ ਵਿੱਚ ਸੁਧਾਰਕ ਪਹਿਲੀ ਅਖਬਾਰ ਸੀ ਜਿਹਨੇ ਪੰਜਾਬੀ ਚ ਕਾਰਟੂਨ ਛਾਪੇ। ਤੇ 1905 ਦੇ ਵਿੱਚ ਚਿੱਤਰ ਪੱਤਰ, ਇਹ ਸੇਵਾ ਸਿੰਘ ਫੋਟੋਗ੍ਰਾਫਰ ਉਹ ਸੀ ਜਿਹੜਾ ਅਖਬਾਰ ਹੀ ਫੋਟੋਗ੍ਰਾਫਸ ਦੇ ਉੱਤੇ ਸੀ। ਔਰ ਅੱਜ ਹੀ ਮੈਂ ਇੱਕ ਫੋਟੋਗ੍ਰਾਫਰ, ਸ਼ਾਇਦ ਦਾਨਿਸ਼ ਉਹਨਾਂ ਦਾ ਨਾਂ ਸੀ, ਜਿਨ੍ਹਾਂ ਨੇ ਜੂਨ 84 ਦੇ ਹਮਲੇ ਤੋਂ ਬਾਅਦ ਪਹਿਲੀ ਪਿਕਚਰ ਅੰਦਰ ਜਾ ਕੇ ਠੱਠੇ ਅਕਾਲ ਤਖਤ ਦੀ, ਔਰ ਜੋ ਅੰਦਰ ਹਾਲ ਸੀ ਖਿੱਚੀ ਜਿਹੜੀ 4 ਚੁਫੇਰੇ ਗਈ, ਉਹਨਾਂ ਨੂੰ ਇੱਕ ਪੰਜਾਬੀ ਟੀਵੀ ਚੈਨਲ ਵਾਲਾ ਇੰਟਰਵਿਊ ਕਰ ਰਿਹਾ ਸੀ। ਤਾਂ ਉਹਨਾਂ ਨੇ ਪੁੱਛਿਆ ਕਿ ਵੀ ਤੁਸੀਂ ਕੀ ਮਹਿਸੂਸ ਕੀਤਾ। ਉਹਨਾਂ ਨੇ ਇੱਕ ਗੱਲ ਬੜੀ ਕੀਮਤੀ ਕਹੀ, ਉਹਨਾਂ ਨੇ ਕਿਹਾ ਵੀ ਉਹ ਤਸਵੀਰ ਨਹੀਂ ਹੁੰਦੀ ਜਿਹੜੀ ਸਾਰੀ ਕਹਾਣੀ ਬਿਆਨ ਨਾ ਕਰਦੀ ਹੋਵੇ। ਔਰ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਕਿਹਾ ਕਿ ਤੁਸੀਂ ਕਿਵੇਂ ਮਹਿਸੂਸ ਕੀਤਾ ਜਦੋਂ ਤੁਸੀਂ ਪਹਿਲੀ ਵਾਰੀ ਜੂਨ 84 ਤੋਂ ਬਾਅਦ ਅੰਦਰ ਗਏ, ਕੀ ਮੰਜ਼ਰ ਸੀ। ਉਹਨਾਂ ਨੇ ਕਿਹਾ ਮੇਰੇ ਕੋਲ ਸ਼ਬਦ ਨਹੀਂ ਹੈਗੇ, ਮੈਂ ਤਸਵੀਰ ਖਿੱਚੀ ਹੈ, ਉਹ ਦੇਖ ਲਓ। ਉਹਨਾਂ ਨੇ ਕਿਹਾ ਜੀ ਉਹ ਤਸਵੀਰ ਨਹੀਂ ਹੁੰਦੀ ਜਿਹੜੀ ਸਾਰੀ ਕਹਾਣੀ ਬਿਆਨ ਨਾ ਕਰੇ। ਔਰ ਇਹ 1905 ਦੇ ਵਿੱਚ ਚਿੱਤਰ ਪੱਤਰ ਜਿਹੜਾ ਉਹ ਆਇਆ। ਔਰ 1914 ਦੇ ਵਿੱਚ ਫਿਰ ਸ਼ਹੀਦ ਨਾਂ ਦੇ ਥੱਲੇ ਚਰਨ ਸਿੰਘ ਸ਼ਹੀਦ ਉਹਦੇ ਪਹਿਲੇ ਐਡੀਟਰ ਬਣੇ। ਅੰਮ੍ਰਿਤਸਰ ਤੋਂ ਪਹਿਲਾ ਡੇਲੀ ਪੰਜਾਬੀ ਲੈਂਗੁਏਜ ਦਾ ਛਪਿਆ। ਔਰ 1920 ਚ ਅਕਾਲੀ ਲਹਿਰ ਤੋਂ ਬਾਅਦ ਤਾਂ ਫਿਰ ਪੂਰਾ ਹੜ ਆ ਗਿਆ। ਔਰ ਜਿਹੜਾ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਪੰਜਾਬੀ ਪੱਤਰਕਾਰੀ ਉਹ ਭਾਵੇਂ ਕਿਸੇ ਲੈਵਲ ਤੇ ਵੀ ਹੋਏ, ਅੱਜ ਇੰਟਰਨੈਟ ਦੇ ਉੱਤੇ ਵੀ ਹੁਣ ਸਾਨੂੰ ਜਲੰਧਰ ਦਾ ਜਾ ਕੇ ਪੈਸੇ ਖਰੀਦ ਕੇ ਦੇਖਣ ਵਾਲੇ ਅਜੀਤ ਜਾਂ ਦੂਜਾ ਨਹੀਂ ਹੈ, ਸਾਰੇ ਹੀ ਜਿੰਨਾ ਮੈਟਰ ਹੈ ਉਹ ਇਹਦੇ ਤੇ ਆ ਗਿਆ। ਔਰ ਹੁਣ ਤਾਂ ਉਹ ਵੀ ਜਿਹੜੀਆਂ ਨੇ ਪ੍ਰੋਗਰਾਮਸ ਆ ਗਏ ਕਿ ਤੁਸੀਂ ਜ਼ਬਾਨ ਕੋਈ ਹੋਏ ਉਹਦੇ ਚ
ਦੂਸਰੀਆਂ ਲੈਂਗੁਏਜਸ 'ਚ ਆਟੋਮੈਟਿਕਲੀ ਟਰਾਂਸਲੇਟ ਹੋ ਜਾਂਦਾ ਹੈ। ਪਰ ਮੈਂ ਇਹ ਸਮਝਦਾ ਵੀ ਇੱਕ ਪਾਸੇ ਉਹ ਜ਼ਬਾਨ ਜਿਹੜੀ ਸ਼ਹਿਦ ਤੋਂ ਮਿੱਠੀ ਔਰ ਜਿਸ ਨੂੰ ਕਦੇ ਧਨੀ ਰਾਮ ਚਾਤਰਕ ਨੇ, ਬਾਬੂ ਫਿਰੋਜ਼ਦੀਨ ਸ਼ਰਫ ਹਾਂਜੀ ਜਿਸ ਨੇ ਇਹ ਕਿਹਾ ਕਿ ਵੀ ਮੈਨੂੰ ਹੁਣ ਉਹਨਾਂ ਦੀ ਪੂਰਾ ਤਾਂ ਸ਼ਾਇਦ ਕਪਲੇਟ ਯਾਦ ਨਹੀਂ ਹੈ, ਜਿਹਦੇ 'ਚ ਉਹਨਾਂ ਦਾ ਇਹ ਸੀ ਕਿ ਵੀ ਮੈਂ ਪੰਜਾਬੀ ਦਾ ਸ਼ਰਫ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ਜੀ ਕਿ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਹਾਂ, ਮੈਂ ਪਿੰਡੂ ਪਰ ਸ਼ਹਿਰੀਏ ਰੰਗ ਦਾ ਹਾਂ, ਬੋਲਾਂ ਉਰਦੂ ਅੰਗਰੇਜ਼ੀ ਵੀ ਖੂਬ ਬੋਲਾਂ, ਥੋੜਾ ਬਹੁਤ ਮੈਂ ਉਰਦੂ ਵੀ ਅੰਗਦਾ ਹਾਂ, ਪਰ ਮਾਂ ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੀ ਨਾ ਸੰਗਦਾ ਹਾਂ, ਮੈਂ ਪੰਜਾਬੀ ਦਾ ਸ਼ਰਫ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਸੋ ਹੁਣ ਬਾਬੂ ਫਿਰੋਜ਼ਦੀਨ ਸ਼ਰਫ ਇੱਕ ਮੁਸਲਮਾਨ ਸਨ, ਧਨੀ ਰਾਮ ਚਾਤਰਕ ਇੱਕ ਹਿੰਦੂ, ਸ਼ਿਵ ਬਟਾਲਵੀ ਜੋ ਕੋਈ ਸ਼ਿਵ ਬਟਾਲਵੀ ਨੇ ਆਪਣੀ ਪੋਇਟਰੀ 'ਚ ਦਿੱਤਾ ਹੈ ਉਹ ਯੂਨੀਕ ਹੈ। ਲੇਕਿਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਐਮਏ ਦੇ ਵਿਦਿਆਰਥੀਆਂ ਲਈ ਇਹਨਾਂ 'ਚੋਂ ਕੋਈ ਵਰਕ ਅਵੇਲੇਬਲ ਨਹੀਂ ਹੈ ਕਿਉਂਕਿ ਪੰਜਾਬੀ ਜ਼ਬਾਨ ਸਿੱਖਾਂ ਦੀ ਜ਼ਬਾਨ ਬਣਾ ਦਿੱਤੀ ਗਈ। ਇਸ ਤੋਂ ਵੱਡੀ ਹੋਰ ਕੀ ਸ਼ਰਮਨਾਕ ਗੱਲ। ਬਿਲਕੁਲ ਡਾਕਟਰ ਸਾਹਿਬ, ਬਿਲਕੁਲ ਅਸੀਂ ਸਹਿਮਤ ਹਾਂ ਤੁਹਾਡਾ। ਬਿਲਕੁਲ ਇੱਥੇ ਲੈਣੇ ਅਪਡੇਟ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰ ਦਈਏ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਤੁਸੀਂ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।